ਮਸ਼ਰਕੇ ਵਸਤਾ ਦੇ ਵਿੱਚ ਜਾਰੀ ਈਰਾਨ ਔਰ ਅਮਰੀਕਾ ਕਸ਼ੀਦਗੀ ਨੇ ਜਿੱਥੇ ਪੂਰੀ ਦੁਨੀਆ ਦੀ ਸਿਆਸਤ ਨੂੰ ਹਿਲਾ ਕੇ ਰੱਖਿਆ ਹੈ ਸੱਤੇ ਦੇ ਮੁਮਾਲਿਕ ਦੇ ਅਸਲ ਕਿਰਦਾਰ ਵੀ ਵਾਜ਼ੇ ਕਰ ਦਿੱਤੇ। ਏਸ਼ੀਆ ਟਾਈਮਜ਼ ਦੀ ਹਾਲੀਆ ਰਿਪੋਰਟ ਏਸੀ ਹਕੀਕਤ ਦੀ ਅਕਾਸੀ ਕਰਦੀ ਹੈ ਜਿਹਦੇ ਵਿੱਚ ਵਾਜ਼ੇ ਤੌਰ ਤੇ ਆਖਿਆ ਗਿਆ ਹੈ ਕਿ ਅਮਰੀਕਾ ਵਾਸਤੇ ਹੁਣ ਭਾਰਤ ਦੇ ਉੱਤੇ ਇਤਮਾਦ ਕਰਨਾ ਆਸਾਨ ਨਹੀਂ ਹੈ। ਇਹ ਬਹੁਤ ਵੱਡੀ ਔਰ ਡਾਢੀ ਸੱਟ ਹੈ। ਵੈਸੇ ਜਿਸ ਪਿਓ ਦੇ ਉੱਤੇ ਬੜਾ ਤਿਰਦੇ ਸੀ ਨਾ ਉਸੇ ਪਿਓ ਨੇ ਆਖਿਆ ਕਿ ਗੈਟ ਆਊਟ। ਰਿਪੋर्ट ਦੇ ਮੁਤਾਬਿਕ ਪਾਕਿस्तान ਨੇ ਨਾ ਸਿਰਫ बैकडोर सिफारतकारी ਨੂੰ ਮੁਅੱਸਰ ਬਣਾਇਆ ਬਲਕਿ ਜਨਬੰਦੀ ਵਾਸਤੇ ਮੁਸਲਸਲ ਕੋਸ਼ਿਸ਼ ਵੀ ਕੀਤੀ। ਅਮਰੀਕੀ ਜਿਹੜੇ ਸਦਰ ਨੇ ਡੋਨਾਲਡ ਟਰੰਪ ਉਹਨੇ ਕਈ ਮੌਕਿਆਂ ਦੇ ਉੱਤੇ ਪਾਕਿस्तान ਦੀ ਕਿਆਦਤ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਔਰ ਖਾਸ ਕਰਕੇ ਫੀਲਡ ਮਾਰਸ਼ਲ ਸੈਦ ਆਸਿਮ ਮੁਨੀਰ ਦੀ ਤਾਰੀਫ ਵੀ ਕੀਤੀ ਹੈ। ਦੂਜੇ ਪਾਸੇ ਭਾਰਤ ਦੀ ਸੂਰਤ-ਹਾਲ ਇਹਦੇ ਬਿਲਕੁਲ ਹੀ ਉਲਟ ਨਜ਼ਰ ਆਉਂਦੀ ਪਈ। ਮੋਦੀ ਹਕੂਮਤ ਨੂੰ ਨਾ ਸਿਰਫ ਸਫਾਰਤੀ ਮਹਾਜ਼ ਦੇ ਉੱਤੇ ਤਨਕੀਦ ਦਾ ਸਾਹਮਣਾ ਕਰਨਾ ਪੈ ਰਿਹਾ ਬਲਕਿ ਅੰਦਰੂਨੀ ਤੌਰ ਤੇ ਵੀ ਬੇੜਾ ਗਰਕ ਹੋ ਚੁੱਕਿਆ ਹੈ। ईरान और अमेरिका के दरमियान कशीदगी के दौरान पाकिस्तान ने जिस तरह मतवाजन और फाल सफारतकारी का मुजाहरा किया उन्हें ना सिर्फ पाकिस्तान के आलमी इमेज ਨੂੰ ਬਿਹਤਰ ਬਣਾਇਆ ਬਲਕਿ ਇਹਨੂੰ ਇੱਕ ਐਸੇ ਮੁਲਕ ਦੇ ਤੌਰ ਤੇ ਪੇਸ਼ ਕੀਤਾ ਜੋ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਅਮਨ ਦੀ ਗੱਲ ਕਰਦਾ ਹੈ।